ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਜੀ ਪ੍ਰੋਗਰਾਮ ਖਬਰ ਤੇ ਨਜ਼ਰ, ਜਿਸ ਦੇ ਵਿੱਚ ਸਾਡੇ ਨਾਲ ਜੁੜਨਗੇ ਬਲਤੇਜ ਪੰਨੂ ਜੀ। ਦੱਸਣਗੇ ਭਾਰਤ ਪੰਜਾਬ ਦੇ ਵਿੱਚ ਕੀ ਕੁਛ ਵਾਪਰਿਆ, ਖਬਰਾਂ ਦੇ ਪਿੱਛੇ ਕੀ ਸੱਚ ਹੁੰਦਾ, ਉਸ ਦੀ ਗੱਲਬਾਤ ਕਰਾਂਗੇ। ਗੱਲਬਾਤ ਕਰਨ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਹਾਂ ਸਾਡੇ ਸਪੋਂਸਰ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪੋਂਸਰ ਕੀਤਾ। ਆਪ ਸਭ ਤੱਕ ਪਹੁੰਚਾਇਆ ਜੀ ਸੁੱਚਾ ਸਿੰਘ ਜੀ ਫਰਜ਼ਨੋ ਤੋਂ, ਹਰਵੰਤ ਸਿੰਘ ਜੀ ਉੱਪਰ ਜੁਬਾ ਸਿਟੀ ਤੋਂ, ਹਰਵਿੰਦਰ ਸਿੰਘ ਜੀ ਸਮਰਾ ਜੁਬਾ ਸਿਟੀ ਤੋਂ, ਗੁਰਬੀਰ ਸਿੰਘ ਜੀ ਬਰਾੜ ਫਰਜ਼ਨੋ ਤੋਂ, ਬਹਾਦਰ ਸਿੰਘ ਗਿੱਲ ਭਾਵਲਰ ਤੋਂ, ਸਤਨਾਮ ਸਿੰਘ ਜੀ ਸਲਮਾ ਤੋਂ, ਅਸ਼ਾਨਜੀਤ ਸਿੰਘ ਕਲੋਟੀ ਜੁਬਾ ਸਿਟੀ, ਗੁਰਦੀਪ ਸਿੰਘ ਬਿਰਦੀ ਕਲੋਵਸ, ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋਜੇ ਤੋਂ 4082722500 ਇਹਨਾਂ ਦਾ ਫੋਨ ਨੰਬਰ ਹੈ। ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਇਹਨਾਂ ਨੇ ਇਸ ਪ੍ਰੋਗਰਾਮ ਨੂੰ ਸਪੋਂਸਰ ਕੀਤਾ, ਆਪ ਸਭ ਤੱਕ ਪਹੁੰਚਾਇਆ ਜੀ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਜੀ ਧੰਨਵਾਦ ਜੀ, ਬਹੁਤ ਮਿਹਰਬਾਨੀ। ਅਤੇ ਬਲਤੇਜ ਪੰਨੂ ਜੀ, ਸਭ ਤੋਂ ਪਹਿਲਾਂ ਆਪਾਂ ਕਾਫੀ ਟਾਈਮ ਤੋਂ ਉਡੀਕ ਸੀ ਪਾਪਾ ਦੀ ਪਰੀ ਹਨੀਪ੍ਰੀਤ ਦੀ, ਸਾਰਿਆਂ ਨੂੰ ਅੱਖਾਂ ਟਿਕਾਈਆਂ ਹੋਈਆਂ ਸੀ, ਤੇ ਜਿਹੜੀ ਉਸ ਦੀ ਗ੍ਰਿਫਤਾਰੀ ਹੋਈ ਆ ਉਸ ਦੇ ਦਾਅਵਿਆਂ ਵਿੱਚ ਤੇ ਅਸਲੀਅਤ ਦੇ ਵਿੱਚ ਬਹੁਤ ਫਰਕ ਆ। ਬਿਲਕੁਲ ਜੀ, ਹਨੀਪ੍ਰੀਤ ਜਿਹੜੀ ਕਿ ਇੱਕ ਹੋਰ ਔਰਤ ਦੇ ਨਾਲ ਜੋ ਕਿ ਬਠਿੰਡਾ ਦੀ ਰਹਿਣ ਵਾਲੀ ਦੱਸੀ ਜਾਂਦੀ ਆ, ਉਹਦੇ ਨਾਲ ਹਰਿਆਣੇ ਦੀ ਪੁਲਿਸ ਕਹਿੰਦੀ, ਕਿਉਂਕਿ ਇੱਥੇ ਬੜਾ ਡਰਾਮਾ ਜਿਹੜਾ ਜੀ ਉਹ ਚੱਲਦਾ ਰਿਹਾ। ਰਾਤ ਨੂੰ ਅੱਧੀ ਰਾਤੇ ਰਿਕਾਰਡ ਕੀਤੀਆਂ ਜਿਹੜੀਆਂ ਸੀਗੀਆਂ ਚੱਲਦੀ ਗੱਡੀ ਦੇ ਵਿੱਚ ਪੂਰੇ ਘੁੱਪ ਹਨੇਰੇ 'ਚ, ਉਹ ਜਿਹੜੀਆਂ ਸੀ ਸਵੇਰ ਨੂੰ ਚੈਨਲਾਂ ਨੇ ਦਿਖਾਈਆਂ, ਇਹ ਦਾਅਵਾ ਕਰਕੇ ਕਿ ਹਨੀਪ੍ਰੀਤ ਨੂੰ ਲੱਭ ਲਿਆ ਤੇ ਉਹ ਸਾਡੇ ਨਾਲ ਆ। ਉਹ ਇੰਟਰਵਿਊ ਰਾਤ ਦੀ ਅਸਲ ਦੇ ਵਿੱਚ ਲੋਕਾਂ ਨੂੰ ਮੂਰਖ ਥੋੜਾ ਬਣਾਇਆ ਗਿਆ ਸੀ। ਉਹਦੇ ਨਾਲ ਭੱਜ ਨੱਠ ਜਿਹੜੀ ਸੀ ਉਹ ਸ਼ੁਰੂ ਹੋ ਗਈ। ਔਰ ਜਿਹੜੀ ਹਰਿਆਣੇ ਦੀ ਪੁਲਿਸ ਸੀ, ਪਹਿਲਾਂ ਉਹਦਾ ਬਿਆਨ ਇਹ ਆਇਆ ਜੀ ਕਿ ਉਹ ਪੰਜਾਬ ਪੁਲਿਸ ਦੇ ਕੋਲੇ ਆ, ਸਾਡੀ ਹੇਠੀ ਕਰਨ ਦੇ ਵਾਸਤੇ ਪੰਜਾਬ ਪੁਲਿਸ ਸਾਨੂੰ ਦੇ ਨਹੀਂ ਰਹੀ। ਇਹ ਚਰਚਾ ਪੱਤਰਕਾਰਾਂ ਦੇ ਵਿੱਚ ਦੁਪਹਿਰ ਤੱਕ ਵੱਡੀ ਪੱਧਰ ਦੇ ਉੱਤੇ ਤੇ ਸੋਸ਼ਲ ਮੀਡੀਆ ਦੇ ਉੱਤੇ ਵੱਡੀ ਪੱਧਰ ਦੇ ਉੱਤੇ ਹੁੰਦਾ ਰਿਹਾ ਕਿ ਡੇਰਾ ਬਸੀ ਤੋਂ ਗ੍ਰਿਫਤਾਰ ਕੀਤਾ ਗਿਆ ਹਨੀਪ੍ਰੀਤ ਨੂੰ, ਉਹ ਪੰਜਾਬ ਪੁਲਿਸ ਦੀ ਕਸਟਡੀ ਦੇ ਵਿੱਚ ਆ ਤੇ ਉਹ ਹਰਿਆਣੇ ਦੀ ਪੁਲਿਸ ਨੂੰ ਸੌਂਪ ਦੇਊਗੀ। ਬਾਅਦ ਦੇ ਵਿੱਚ ਜਦੋਂ ਇਹਦੀ ਗ੍ਰਿਫਤਾਰੀ ਹੋਈ ਆ ਤੇ ਹਰਿਆਣੇ ਦੀ ਪੁਲਿਸ ਨੇ ਗ੍ਰਿਫਤਾਰੀ ਵਿਖਾਤੀ ਜ਼ੀਰਕਪੁਰ ਦੀ, ਕਿ ਪਟਿਆਲਾ ਰੋਡ ਦੇ ਉੱਤੇ ਇੱਕ ਗੱਡੀ ਦੇ ਵਿੱਚ ਇਹ ਜਾ ਰਹੀ ਸੀ, ਉੱਥੋਂ ਗ੍ਰਿਫਤਾਰ ਕੀਤਾ ਗਿਆ। ਔਰ ਪੰਜਾਬ ਪੁਲਿਸ ਨੂੰ ਇਹਦੇ ਸੰਬੰਧੀ ਸੂਚਿਤ ਕਰਕੇ ਉੱਥੇ DDR ਜਿਹੜੀ ਆ ਉਹ ਕਟਾ ਦਿੱਤੀ ਗਈ ਹੈ, ਜਿਹੜੀ ਕਿ ਲੀਗਲੀ ਕਟਾਉਣੀ ਪੈਂਦੀ ਹੈ ਜਦੋਂ ਇੱਕ ਸੂਬੇ ਦੀ ਪੁਲਿਸ ਦੂਜੇ ਸੂਬੇ ਦੇ ਵਿੱਚੋਂ ਕਿਸੇ ਦੀ ਗ੍ਰਿਫਤਾਰੀ ਜਿਹੜੀ ਆ ਜੀ ਉਹ ਪਾਉਂਦੀ ਆ। ਜਿੱਥੋਂ ਇਹਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਗਿਆ, ਉੱਥੇ ਨੇੜੇ ਤੇੜੇ ਵਾਲੇ ਲੋਕ ਜਿਹੜੇ ਆ ਜੀ ਉਹ ਕਹਿੰਦੇ ਉਹਨਾਂ ਨੇ ਕਿਸੇ ਕਿਸਮ ਦੀ ਕੋਈ ਇੱਥੇ ਹਿਲਜੁਲ ਹਰਕਤ ਜਿਹੜੀ ਆ ਜੀ ਉਹ ਨਹੀਂ ਦੇਖੀ। ਇੱਥੇ ਤਾਂ ਬਿਲਕੁਲ ਰੈਗੂਲਰ ਟ੍ਰੈਫਿਕ ਜਿਵੇਂ ਹੁੰਦਾ, ਬੜੀ ਬਿਜ਼ੀ ਰੋਡ ਆ ਇਹ। ਜਦੋਂ ਇੱਥੋਂ ਨਿਕਲੀਦਾ ਜੀ ਚੰਡੀਗੜ੍ਹ ਤੋਂ, ਜ਼ੀਰਕਪੁਰ ਤੋਂ ਪਟਿਆਲੇ ਨੂੰ ਜਾਈਦਾ, ਖਾਸ ਤੌਰ ਦੇ ਉੱਤੇ ਬਨੂੜ ਤੱਕ ਤਾਂ ਟ੍ਰੈਫਿਕ ਜਿਹੜਾ ਜੀ ਪੂਰਾ ਭਰੀ ਰਹਿੰਦੀ ਆ ਇਹ ਸੜਕ। ਜਿਸ ਟਾਈਮ ਦਾ ਦਾਅਵਾ ਜਿਹੜਾ ਜੀ ਉਹ ਕੀਤਾ ਜਾ ਰਿਹਾ ਕਿ 3 ਵਜੇ, ਉਹ ਤਾਂ ਖਾਸ ਤੌਰ ਦੇ ਉੱਤੇ ਜਿਹੜੇ ਲੋਕ ਚੰਡੀਗੜ੍ਹ ਆਪਣੇ ਕੰਮਾਂ ਕਾਰਾਂ ਲਈ ਜਾਂਦੇ ਨੇ ਉਹ ਵਾਪਸ ਪਰਤਦੇ ਨੇ। ਬਹੁਤ ਸਾਰੀ ਬੱਸ ਸਰਵਿਸ ਇਹਦੇ ਉੱਤੇ ਜਿਹੜੀ ਆ ਜੀ ਉਹ ਹੈ ਇਸ ਸੜਕ ਦੇ ਉੱਤੇ। ਕਿਸੇ ਕਿਸਮ ਦੀ ਕਿਸੇ ਨੇ ਕੋਈ ਹਰਕਤ ਜਿਹੜੀ ਆ ਉਹ ਵੇਖੀ ਨਹੀਂ, ਪਰ ਹਰਿਆਣੇ ਦੀ ਪੁਲਿਸ ਨੇ ਉਹਨੂੰ ਜਿਹੜਾ ਜੀ ਇੱਥੋਂ ਗ੍ਰਿਫਤਾਰ ਕਰਨ ਦਾ ਦਾਅਵਾ ਜਿਹੜਾ ਸੀ ਉਹ ਕਰ ਦਿੱਤਾ। ਹਾਲਾਂਕਿ ਪੰਜਾਬ ਸਰਕਾਰ ਨੇ ਔਰ SSP ਜਿਹੜੇ ਨੇ ਮੋਹਾਲੀ ਦੇ, ਉਹਨਾਂ ਨੇ ਵੀ ਬਾਅਦ ਦੇ ਵਿੱਚ ਇਹ ਗੱਲ ਕਹੀ ਕਿ ਸਾਡੇ ਕੋਲੇ ਨਹੀਂ ਸੀ, ਇਹ ਮਹਿਜ਼ ਅਫਵਾਹਾਂ ਸਨ, ਅਸੀਂ ਉਹਨੂੰ ਕੋਈ ਗ੍ਰਿਫਤਾਰ ਜਿਹੜਾ ਜੀ ਉਹ ਨਹੀਂ ਕੀਤਾ। ਇਹ ਪਤਾ ਲੱਗਿਆ ਜੀ ਕਿ ਉਹ ਥਾਂ ਦੇ ਉੱਤੇ 39 ਦਿਨ ਜਦੋਂ ਇਹ ਰਹੀ ਆ ਪਾਸੇ, ਤਾਂ ਉਹਨੇ ਟਿਕਾਣੇ ਜਿਹੜੇ ਸੀਗੇ ਜੀ ਉਹ ਬਾਰ-ਬਾਰ ਬਦਲੇ। ਹਰਿਆਣੇ ਦੇ ਵਿੱਚ ਵੀ ਉਹ ਰਹੀ, ਜ਼ੀਰਕਪੁਰ ਦੇ ਵਿੱਚ ਵੀ ਉਹਦੇ ਰਹਿਣ ਦੀਆਂ ਗੱਲਾਂ ਜਿਹੜੀਆਂ ਜੀ ਉਹ ਚੱਲ ਰਹੀਆਂ ਨੇ। ਇਸ ਤੋਂ ਇਲਾਵਾ ਉਹ ਜਿਹੜੀ ਰਾਜਸਥਾਨ ਦੇ ਵਿੱਚ ਵੀ ਰਹੀ, ਜਿਹੜਾ ਉਹ ਦੱਸੀ ਦੀ ਆ। ਜੋ ਕੁਛ ਉਹਨੇ ਇੰਟਰਵਿਊ ਜਿਹੜੀਆਂ ਜੀ ਦਿੱਤੀਆਂ, ਇਹ ਹਮਦਰਦੀ ਜਿਹੜੀ ਆ ਜੀ ਉਹ ਲੈਣ ਦੇ ਵਾਸਤੇ ਉਸ ਟਾਈਪ ਦੀਆਂ ਇਹ ਇੰਟਰਵਿਊ ਜਿਹੜੀਆਂ ਜੀ ਉਹ ਸਨ। ਹਰਿਆਣੇ ਦੀ ਪੁਲਿਸ ਉਹਦੇ ਤੋਂ ਪੁੱਛਗਿੱਛ ਕਰ ਰਹੀ ਆ। ਇਹ ਕਿਹਾ ਜਾ ਰਿਹਾ ਕਿ ਇੱਕ ਆਗੂ ਤੋਂ ਵੀ ਪੁੱਛਗਿੱਛ ਜਿਹੜੀ ਹੈ ਉਹ ਕੀਤੀ ਜਾ ਸਕਦੀ ਹੈ, ਜਿਹੜਾ ਕਿ ਸਰਸੇ ਵਾਲੇ ਦਾ ਇੱਕ ਰਿਸ਼ਤੇਦਾਰ ਹੈ, ਕਿਉਂਕਿ ਇਹ ਵੀ ਗੱਲ ਜਿਹੜੀ ਚੱਲ ਰਹੀ ਆ ਕਿ ਉਹਦੇ ਘਰ ਦੇ ਵਿੱਚ ਵੀ ਇਹ ਕਈ ਦਿਨ ਲੁਕੀ ਰਹੀ ਹੈ। ਜੀ ਬਿਲਕੁਲ, ਅਫਵਾਹਾਂ ਤਾਂ ਇਸੇ ਤਰ੍ਹਾਂ ਦੀਆਂ ਕਿ ਉੱਥੇ ਲੁਕੀ ਹੋਈ ਸੀਗੀ। ਅੱਗੇ ਆਪਾਂ ਸੁੱਚਾ ਸਿੰਘ ਲੰਗਾਹ ਦੀ ਗੱਲ ਕਰੀਏ, ਆਪਾਂ ਕੱਲ ਵੀ ਗੱਲ ਕੀਤੀ ਸੀ ਕਿ ਗੂਗਲ ਤੇ ਹਨੇਰੀ ਲਿਆਂਦੀ ਪਈ ਹੈ। ਬਿਲਕੁਲ ਜੀ, ਜਿਹੜੀ ਗੂਗਲ ਸਰਚ ਹੈ ਉਹਦੇ ਵਾਸਤੇ ਜਿਹੜਾ ਗੂਗਲ ਇੰਜਨ ਹੈ ਉਹ ਇਹ ਦੱਸਦਾ ਜੀ ਕਿ ਪਿਛਲੇ 3 ਦਿਨ ਤੋਂ ਗੂਗਲ ਦੇ ਉੱਤੇ ਸਰਚ ਦੇ ਵਿੱਚ ਹਨੀਪ੍ਰੀਤ ਨੂੰ ਕੋਹਾ ਪਿੱਛੇ ਛੱਡ ਗਿਆ ਸੁੱਚਾ ਸਿੰਘ ਲੰਗਾਹ, ਤੇ ਉਹਨੂੰ ਜਿਹੜਾ ਲੱਭਣ ਵਾਲਿਆਂ ਦੀ ਗਿਣਤੀ ਜਿਹੜੀ ਆ ਜੀ ਉਹਦੇ ਨੇੜੇ ਤੇੜੇ ਵੀ ਨਹੀਂ ਆ ਹਨੀਪ੍ਰੀਤ। ਗੂਗਲ ਟ੍ਰੈਂਡ ਜਿਹੜੇ ਆ ਜੀ ਉਹ ਕਹਿੰਦੇ ਆ ਕਿ 1 ਅਕਤੂਬਰ ਨੂੰ ਸ਼ਾਮ 7 ਵਜੇ ਪੰਜਾਬ ਦੇ ਵਿੱਚ ਸੁੱਚਾ ਸਿੰਘ ਲੰਗਾਹ ਦੇ ਨਾਮ ਦੇ ਉੱਤੇ ਗੂਗਲ ਤੇ ਸਭ ਤੋਂ ਵੱਧ ਜਿਹੜੀ ਆ ਉਹ ਸਰਚ ਕੀਤੀ ਗਈ, ਤੇ ਹਨੀਪ੍ਰੀਤ ਦਾ ਗ੍ਰਾਫ ਜਿਹੜਾ ਸੀਗਾ ਜੀ ਉਹ ਥੱਲੇ ਆ ਗਿਆ।
ਨਿਗਾਹ ਨੂੰ ਗੂਗਲ ਦੇ ਉੱਤੇ ਸਭ ਤੋਂ ਵੱਧ ਪੰਜਾਬ ਦੇ ਵਿੱਚ 100% ਲੋਕਾਂ ਨੇ, ਚੰਡੀਗੜ੍ਹ ਦੇ ਵਿੱਚ 57% ਤੇ ਹਰਿਆਣੇ ਦੇ ਵਿੱਚ 4% ਤੇ ਹਿਮਾਚਲ ਦੇ ਵਿੱਚ 3% ਲੋਕਾਂ ਨੇ ਇਹਨੂੰ ਲੱਭਿਆ। ਜਿਹੜਾ 100% ਗੁਰਦਾਸਪੁਰ ਡਿਸਟ੍ਰਿਕਟ ਦੇ ਵਿੱਚ ਗੂਗਲ ਦੀ ਸਰਚ ਦੇ ਉੱਤੇ ਸੁੱਚਾ ਸਿੰਘ ਨਿਗਾਹ ਵਾਲਿਆਂ ਦਾ ਜਿਹੜਾ ਦੀ ਲੱਭਣ ਵਾਲਿਆਂ ਦਾ ਨਾਮ ਸ਼ਾਮਲ ਹੈ। ਬਟਾਲੇ ਦੇ ਵਿੱਚ ਵੀ 52%, ਹੁਸ਼ਿਆਰਪੁਰ 'ਚ 22%, ਅੰਮ੍ਰਿਤਸਰ ਦੇ ਵਿੱਚ 20%, ਜਲੰਧਰ 14% ਜਿਹੜੇ ਲੋਕ ਸੀਗੇ ਉਹ ਗੂਗਲ ਦੇ ਉੱਤੇ ਸੁੱਚਾ ਸਿੰਘ ਨਿਗਾਹ ਤੇ ਵੀਡੀਓ ਜਿਹੜੇ ਸੀ ਉਹ ਲੱਭਦੇ ਰਹੇ, ਜਿਹੜੇ ਕਿ ਗੂਗਲ ਉਹ ਜਾਣਕਾਰੀ ਹੈ। ਉਧਰ ਜਿਹੜਾ ਇਹ ਸੀਨੀਅਰ ਨੇਤਾ ਤੇ ਸਾਬਕਾ ਅਕਾਲੀ ਮੰਤਰੀ ਸੀਗਾ, ਜਿਹਦੇ ਕਰਕੇ ਅਕਾਲੀ ਦਲ ਵੀ ਸੁੰਨ ਹੋਇਆ ਪਿਆ, ਉਹਦੇ ਵਾਸਤੇ ਪੁਲਿਸ ਦੇ ਫੈਸਲੇ ਜਿਹੜੇ ਆ ਜੀ ਉਹ ਬੜੇ ਹਾਸੋਹੀਣੇ ਦੇ ਬਣਦੇ ਜਾ ਰਹੇ ਆ। ਕਿਉਂਕਿ 1.5 ਘੰਟੇ ਦੇ ਕਰੀਬ ਉਹ ਚੰਡੀਗੜ੍ਹ ਦੇ ਵਿੱਚ ਰਿਹਾ। ਕਿਸੇ ਨੇ ਉਹਨੂੰ ਜਿਹੜਾ ਜੀ ਉਹ ਪੁੱਛਿਆ ਨਹੀਂ, ਉਹ ਆਰਾਮ ਦੇ ਨਾਲ ਉੱਥੋਂ ਨਿਕਲ ਗਿਆ। ਮੁੜ ਕੇ ਪੁਲਿਸ ਕਹਿੰਦੀ ਛਾਪੇਮਾਰੀ ਕੀਤੀ ਹੈ, ਕਿਸੇ ਨੂੰ ਕੁਝ ਵੀ ਜਿਹੜਾ ਜੀ ਉਹ ਪਤਾ ਨਹੀਂ। ਹੁਣ ਅਲਰਟ ਜਿਹੜਾ ਜੀ ਉਹ ਜਾਰੀ ਕੀਤਾ ਗਿਆ ਸੁੱਚਾ ਸਿੰਘ ਨਿਗਾਹ ਦੀ ਗ੍ਰਿਫਤਾਰੀ ਦੇ ਵਾਸਤੇ। ਉਂਝ ਵੈਸੇ ਉਹਨੇ ਜਿਹੜੀ ਐਂਟੀਸਪੇਟਰੀ ਆ ਉਹ ਹਾਈ ਕੋਰਟ ਦੇ ਵਿੱਚ ਪਾਈ ਆ। ਇਹਦੇ ਉੱਤੇ ਅੱਜ ਸੁਣਵਾਈ ਹੋ ਸਕਦੀ ਹੈ ਸੰਭਾਵੀ ਰੂਪ ਦੇ ਵਿੱਚ। ਇਹ ਕਿਹਾ ਜਾ ਰਿਹਾ ਜੀ ਕਿ ਉਹਨੇ 72 ਘੰਟੇ ਦੀ ਮੋਹਲਤ ਮੰਗੀ ਆ ਕਿ ਹਾਈ ਕੋਰਟ ਉਹਨੂੰ ਮੋਹਲਤ ਦੇਵੇ ਤੇ ਉਹ ਗੁਰਦਾਸਪੁਰ ਦੀ ਅਦਾਲਤ ਦੇ ਵਿੱਚ ਜਾ ਕੇ ਆਤਮ ਸਮਰਪਣ ਜਿਹੜਾ ਜੀ ਉਹ ਕਰ ਸਕਦਾ ਹੈ। ਇਹ ਟ੍ਰਾਂਜ਼ਿਟ ਜਿਹੜੀ ਆ ਬੇਲ ਮੰਗੀ ਆ। ਅੱਜ ਪਤਾ ਲੱਗੂਗਾ ਜੀ ਇਹ ਬੇਲ ਮਿਲਦੀ ਆ ਉਹਨੂੰ ਜਾਂ ਨਹੀਂ। ਹੱਥ ਪੈਰ ਤਾਂ ਜੀ ਜ਼ਰੂਰ ਉਹ ਮਾਰ ਰਹੇ ਆ। ਤੇ ਅੱਗੇ ਆਪਾਂ ਪਰਾਲੀ ਸਾੜਨ ਦੀ ਗੱਲ ਕਰਦੇ ਹਾਂ ਤੇ ਸਰਕਾਰ ਦੀ ਪੇਸ਼ੀ ਹੋਊਗੀ ਜੀ ਗ੍ਰੀਨ ਟ੍ਰਿਬਿਊਨਲ ਦੇ ਸਾਹਮਣੇ। ਕੋਈ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਜਿਹੜਾ ਇਸ ਮਾਮਲੇ ਦੇ ਉੱਤੇ ਕਾਫੀ ਜਿਹੜਾ ਦੀ ਉਹ ਸਖਤ ਹੈ ਇਸ ਵਾਰੀ। ਪਰ ਹੈਰਾਨੀ ਵਾਲੀ ਗੱਲ ਇਹ ਆ ਜੀ ਕਿ ਜਿਹੜੇ ਪਟਾਕੇ ਪਟੂਕੇ ਆ ਉਹਦੀਆਂ ਮਾਰਕੀਟ ਉਸੇ ਹੀ ਤਰੀਕੇ ਦੇ ਨਾਲ ਜਿਹੜੀਆਂ ਦੀ ਵੱਡੇ ਪੱਧਰ ਦੇ ਉੱਤੇ ਸ਼ਹਿਰਾਂ ਦੇ ਵਿੱਚ ਲੱਗ ਰਹੀਆਂ ਨੇ। ਲੋਕ ਦੀਵਾਲੀ ਵਾਲੇ ਦਿਨ ਤੇ ਇਹਦੇ ਨੇੜੇ ਤੇੜੇ ਅੰਨ੍ਹੇਵਾਹ ਪਟਾਕੇ ਜਿਹੜੇ ਆ ਜੀ ਉਹ ਚਲਾਉਣਗੇ। ਕਈਆਂ ਦਿਨਾਂ ਤੱਕ ਸੂਰਜ ਨਹੀਂ ਦਿਸੂਗਾ। ਜਦੋਂ ਸਵੇਰ ਨੂੰ ਲੋਕ ਉੱਠਣਗੇ ਤਾਂ ਅਰਬਾਂ ਰੁਪਈਆ ਜਿਹੜਾ ਜੀ ਉਹ ਪਟਾਕਿਆਂ ਦੇ ਰੂਪ ਦੇ ਵਿੱਚ ਤਬਾਹ ਹੋ ਗਿਆ ਹੋਊਗਾ। ਚਾਹੇ ਮਾਰਕੀਟ ਭਾਰਤ ਦੀ ਹੋਵੇ ਤੇ ਚਾਹੇ ਚਾਈਨਾ ਤੋਂ ਆਉਂਦੇ ਜਿਹੜੇ ਪਟਾਕੇ ਹੋਣ, ਇਹ ਕੋਈ ਇਲੀਗਲ ਨਹੀਂ ਆਉਂਦੇ, ਲੀਗਲ ਤੌਰ ਦੇ ਉੱਤੇ ਜਿਹੜੇ ਜੀ ਆਉਂਦੇ ਆ। ਪਰ ਜਿਹੜਾ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਆ ਉਹ ਸਿਰਫ ਪਰਾਲੀ ਦੇ ਦੁਆਲੇ ਹੀ ਜਿਹੜਾ ਜੀ ਉਹ ਜਾਪਦਾ ਹੈ। ਅੱਜ ਜਿਹੜੀ ਪੰਜਾਬ ਸਰਕਾਰ ਦੀ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਵਿੱਚ ਪੇਸ਼ੀ ਆ ਔਰ ਉੱਥੇ ਸਰਕਾਰ ਨੂੰ ਹਲਫਨਾਮਾ ਜਿਹੜਾ ਜੀ ਉਹ ਦਾਇਰ ਕਰਨਾ ਪੈਣਾ। ਭਾਰਤੀ ਕਿਸਾਨ ਯੂਨੀਅਨ ਜਿਹੜੀ ਰਾਜੇਵਾਲ ਗਰੁੱਪ ਹੈ ਉਹਨੇ ਵੀ ਆਪਣਾ ਪੱਖ ਰੱਖਣ ਦਾ ਫੈਸਲਾ ਜਿਹੜਾ ਜੀ ਉਹ ਕੀਤਾ। ਟ੍ਰਿਬਿਊਨਲ ਨੇ ਪੰਜਾਬ ਤੇ ਹਰਿਆਣਾ ਸਣੇ ਸੰਬੰਧਿਤ ਸਰਕਾਰਾਂ ਨੂੰ ਅੱਜ ਜਿਹੜੀ ਹੋਣ ਵਾਲੀ ਸੁਣਵਾਈ ਦੇ ਦੌਰਾਨ ਪਰਾਲੀ ਨੂੰ ਅੱਗ ਲਾਉਣ ਤੋਂ ਰੋਕਣ ਲਈ ਤਿਆਰ ਕੀ ਜਿਹੜੀ ਯੋਜਨਾ ਹੈ ਉਹਦੀ ਜਾਣਕਾਰੀ ਮੰਗੀ ਹੈ। ਪੰਜਾਬ ਦੇ ਖੇਤੀ ਵਿਭਾਗ ਦੇ ਜਿਹੜੇ ਡਾਇਰੈਕਟਰ ਨੇ ਉਹਦੇ ਨਾਂ ਦੇ ਉੱਤੇ ਹਲਫਨਾਮਾ ਜਿਹੜਾ ਜੀ ਉਹ ਤਿਆਰ ਕੀਤਾ ਗਿਆ। ਸਰਕਾਰ ਨੇ ਪਟਿਆਲਾ ਜ਼ਿਲ੍ਹੇ ਦੀ ਨਾਭਾ ਤਹਿਸੀਲ ਦੇ ਪਿੰਡ ਕੱਲਰ ਮਾਜਰੀ ਨੂੰ ਪਰਾਲੀ ਨੂੰ ਅੱਗ ਲਾਉਣ ਤੋਂ ਮੁਕਤ ਜਿਹੜਾ ਜੀ ਉਹ ਕਰਾਰ ਦਿੱਤਾ ਕਿ ਜੇ ਇੱਕ ਪਿੰਡ ਦੇ ਵਜੋਂ ਚੁਣਿਆ ਕਿ ਪਿੰਡ ਦੇ ਕਿਸਾਨਾਂ ਨਾਲ ਲੈ ਕੇ ਖੇਤੀ ਵਿਭਾਗ ਨੇ ਉਹਨਾਂ ਨੂੰ ਹਰ ਤਰ੍ਹਾਂ ਦੀ ਮਸ਼ੀਨਰੀ ਜਿਹੜੀ ਆ ਜੀ ਉਹ ਦੇਣ ਦੇ ਫੈਸਲੇ ਤਹਿਤ ਕਾਮਯਾਬੀ ਜਿਹੜੀ ਆ ਉਹ ਹਾਸਲ ਕੀਤੀ ਆ। ਇੱਕ ਪਿੰਡ ਵਿਖਾ ਕੇ ਜਿਹੜੀ ਆ ਜੀ ਉਹ ਕੀ ਜਿਹੜਾ ਪੋਲਿਊਸ਼ਨ ਕੰਟਰੋਲ ਬੋਰਡ ਤੇ ਸਰਕਾਰ ਜਿਹੜੀ ਆ ਉਹ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੂੰ ਹਲਫਨਾਮਾ ਦੇ ਕੇ ਕੀ ਜਿਹੜਾ ਜੀ ਸੈਟਿਸਫਾਈਡ ਕਰ ਲੂਗੀ, ਇਹ ਬਹੁਤ ਵੱਡਾ ਜਿਹੜਾ ਜੀ ਉਹ ਸਵਾਲ ਹੈ। ਜਿਹੜੇ ਕਿਸਾਨ ਨੇ ਉਹ ਇਹ ਕਹਿੰਦੇ ਨੇ ਕਿ ਜੇ ਉਹਨਾਂ ਨੂੰ ਮੁਆਵਜ਼ਾ ਨਾ ਦਿੱਤਾ ਗਿਆ ਪਰਾਲੀ ਨੂੰ ਸੰਭਾਲਣ ਵਾਲਾ ਤੇ ਉਹ ਪਰਾਲੀ ਹਰ ਹਾਲਤ ਦੇ ਵਿੱਚ ਜਿਹੜਾ ਜੀ ਉਹ ਸਾੜਨਗੇ, ਸਮੂਹਕ ਰੂਪ ਦੇ ਵਿੱਚ ਸਾੜਨਗੇ। ਸਰਕਾਰ ਕਹਿੰਦੀ ਆ ਕਿ ਪਰਾਲੀ ਐਤਕੀ ਸਾੜ ਕੇ ਵਿਖਾਇਓ। ਪੰਚਾਇਤਾਂ ਦੀ ਡਿਊਟੀ ਜਿਹੜੀ ਹੈ ਜੀ ਉਹ ਲਾਈ ਗਈ ਆ ਕਿ ਜਿਹੜੇ ਪਿੰਡ 'ਚ ਪਰਾਲੀ ਸੜੂਗੀ ਸੰਬੰਧਿਤ ਪੰਚਾਇਤ ਦੇ ਸਾਰੇ ਫੰਡ ਰੋਕ ਦਿੱਤੇ ਜਾਣਗੇ। ਅੱਗੋਂ ਪਿੰਡ ਦੇ ਵਾਸਤੇ ਪੈਸੇ ਜਿਹੜੇ ਆ ਜੀ ਉਹ ਮਿਲਣਗੇ ਨਹੀਂ। ਅਧਿਆਪਕਾਂ ਦੀਆਂ ਡਿਊਟੀਆਂ ਜਿਹੜੀਆਂ ਜੀ ਵੱਖਰੇ ਤੌਰ ਦੇ ਉੱਤੇ ਲਾਈਆਂ ਗਈਆਂ ਨੇ ਕਿ ਉਹ ਨਿਗਾਹ ਰੱਖਣਗੇ ਕਿ ਪਰਾਲੀ ਕਿਤੇ ਸੜਦੀ ਹੈ ਜਾਂ ਨਹੀਂ। ਅਗਲੇ ਹਫ਼ਤੇ ਤੋਂ ਜਦੋਂ ਪਰਾਲੀ ਸੜਨੀ ਤਕਰੀਬਨ ਜਿਹੜੀ ਹੈ ਜੀ ਸ਼ੁਰੂ ਹੋਣੀ ਹੈ, ਕਿਸਾਨ ਤੇ ਸਰਕਾਰ ਜਿਹੜੀ ਹੈ ਜੀ ਉਹ ਆਮੋ ਸਾਹਮਣੇ ਜੀ। ਬਿਲਕੁਲ, ਵੈਸੇ ਇਹਦਾ ਹੱਲ ਜ਼ਰੂਰ ਸੋਚਣਾ ਚਾਹੀਦਾ ਰਲ ਮਿਲ ਕੇ ਕਿ ਕੀ ਹੱਲ ਹੋ ਸਕਦਾ। ਅੱਗੇ ਆਪਾਂ ਤਨਖਾਹ ਦੀ ਗੱਲ ਕਰਦੇ ਹਾਂ। ਪਿੱਛੇ ਵੀ ਤਨਖਾਹਾਂ ਬੜੀ ਦੇਰ ਨਾਲ ਮਿਲੀਆਂ, ਕਈਆਂ ਨੂੰ ਮਿਲੀਆਂ ਨਹੀਂ ਤੇ ਇਸ ਵਾਰ ਵੀ ਪੰਜਾਬ ਸਰਕਾਰ ਤਨਖਾਹਾਂ ਦੇਣ ਵਿੱਚ ਪਛੜੀ। ਬਿਲਕੁਲ ਜੀ, ਜਦੋਂ ਜਿਹੜੀਆਂ ਪਿਛਲੀਆਂ ਤਨਖਾਹਾਂ ਸੀ ਜੀ ਉਹ 17 ਤੋਂ 18 ਤਰੀਕ ਜਿਹੜੀ ਉਹ ਹੋ ਗਈ ਜੀ ਸਾਰੀਆਂ ਤਨਖਾਹਾਂ ਦਿੰਦਿਆਂ। ਪਤਾ ਉਦੋਂ ਹੀ ਸੀਗਾ ਜੀ ਵੀ ਅੱਗੋਂ ਗਾਹ ਫਿਰ 14-15 ਦਿਨ ਰਹਿ ਗਏ ਆ ਤੇ ਤਨਖਾਹਾਂ ਦਾ ਜੁਗਾੜ ਜਿਹੜਾ ਜੀ ਉਹ ਕਿਹੜੇ ਤਰੀਕੇ ਨਾਲ ਹੋਊਗਾ। ਔਰ ਪੰਜਾਬ ਸਰਕਾਰ ਨੇ ਰਾਜ ਦੇ ਮੁਲਾਜ਼ਮਾਂ ਨੂੰ ਦੀਵਾਲੀ ਮਹੀਨੇ ਦੀ ਤਨਖਾਹ ਵੀ ਸਮੇਂ ਸਿਰ ਦੇਣ ਤੋਂ ਹੱਥ ਖੜੇ ਕਰਤੇ ਆ ਜੀ। ਸੂਬੇ ਭਰ ਦੇ ਜ਼ਿਲ੍ਹਾ ਖਜ਼ਾਨਾ ਅਫਸਰ, ਪੰਜਾਬ ਸੈਕਟਰੀਏਟ ਦੇ ਜਿਹੜੇ ਮੁਲਾਜ਼ਮ ਸੀ ਉਹ ਤਨਖਾਹਾਂ ਰਿਲੀਜ਼ ਕਰਨ ਬਾਰੇ ਹੁਕਮਾਂ ਦੀ ਉਡੀਕ ਕਰਦੇ ਰਹੇ, ਕੋਈ ਹੁਕਮ ਨਹੀਂ ਆਇਆ।
ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਤੇ ਮੁਲਾਜ਼ਮ ਜਿਹੜੇ ਨੇ ਜੀ ਉਹ ਤਨਖਾਹਾਂ ਦੇ ਬਿੱਲ ਪਾਸ ਕਰਾਉਣ ਲਈ ਜੁਗਾੜ ਲਾਉਂਦੇ ਰਹੇ, ਪਰ ਖਜ਼ਾਨਾ ਅਫਸਰਾਂ ਨੇ ਉੱਪਰੋਂ ਹੁਕਮ ਨਾ ਆਉਣ ਕਰਕੇ ਤਨਖਾਹ ਰਿਲੀਜ਼ ਕਰਨ ਤੋਂ ਜਿਹੜੀ ਹੈ ਜੀ ਉਹ ਸਮਰੱਥਾ ਜ਼ਾਹਰ ਕੀਤੀ। ਸਰਕਾਰ ਨੇ ਆਪਣੇ ਪੈਨਸ਼ਨਰਾਂ ਦੇ ਖਾਤਿਆਂ 'ਚ ਪੈਨਸ਼ਨ ਜਮ੍ਹਾਂ ਕਰਵਾ ਦਿੱਤੀ ਹੈ। ਜਿਹੜੀ ਕਿ ਅੱਜ ਤਨਖਾਹ ਰਿਲੀਜ਼ ਨਾ ਹੋਈ ਤਾਂ ਅਦਾਇਗੀ ਹੋਰ ਪਛੜਨ ਦੇ ਜਿਹੜੇ ਜੀ ਉਹ ਆਸਾਰ ਨੇ, ਕਿਉਂਕਿ 5 ਅਕਤੂਬਰ ਨੂੰ ਫੇਰ ਛੁੱਟੀ ਆ ਤੇ ਇਸ ਹਫ਼ਤੇ 6 ਅਕਤੂਬਰ ਹੀ ਜਿਹੜਾ ਜੀ ਉਹ ਕੰਮ ਵਾਲਾ ਰਹਿ ਜਾਣਾ। ਪੰਜਾਬ ਸਰਕਾਰ ਨੇ ਗੁਰਦਾਸਪੁਰ ਲੋਕ ਸਭਾ ਹਲਕੇ ਦੀ ਉਪ ਚੋਣ ਜਿਹੜੀ ਹੈ ਜੀ ਉਹਨੂੰ ਵੇਖਦਿਆਂ ਹਾਂ ਮੁਲਾਜ਼ਮਾਂ ਤੇ ਵਿਰੋਧੀ ਧਿਰਾਂ ਦੇ ਰੋਸ ਤੋਂ ਬਚਣ ਲਈ ਇਸ ਮਹੀਨੇ ਮੁਲਾਜ਼ਮਾਂ ਨੂੰ ਸਮੇਂ ਸਿਰ ਤਨਖਾਹ ਦੇਣ ਲਈ ਹਰ ਯਤਨ ਕੀਤਾ, ਪਰ ਜੋ ਜਿਹੜਾ ਜੀ ਖਜ਼ਾਨੇ ਦਾ ਹਾਲ ਹੈ ਉਹਦੇ ਮੂਹਰੇ ਵਿੱਤ ਵਿਭਾਗ ਦਾ ਕੋਈ ਚਾਰਾ ਨਹੀਂ ਚੱਲ ਰਿਹਾ ਜੀ। 1-2 ਦਿਨਾਂ ਦੇ ਵਿੱਚ ਤਨਖਾਹਾਂ ਜਾਰੀ ਕਰਨ ਦਾ ਜੁਗਾੜ ਜਿਹੜਾ ਜੀ ਉਹ ਕੀਤਾ ਜਾਊਗਾ। ਸਰਕਾਰ ਮੁਲਾਜ਼ਮਾਂ ਨੂੰ ਤੁਰੰਤ ਤਨਖਾਹਾਂ ਰਿਲੀਜ਼ ਕਰਕੇ ਸਿਆਸੀ ਹਮਲਿਆਂ ਤੇ ਮੁਲਾਜ਼ਮਾਂ ਦੇ ਰੋਹ ਤੋਂ ਬਚਣ ਦਾ ਯਤਨ ਜਿਹੜਾ ਜੀ ਉਹ ਕਰ ਰਹੀ ਆ। ਉਧਰ ਪੰਜਾਬ ਤੇ ਯੂਟੀ ਦੇ ਜਿਹੜੇ ਮੁਲਾਜ਼ਮਾਂ ਦੀ ਸਾਂਝੀ ਐਕਸ਼ਨ ਕਮੇਟੀ ਆ ਉਹ ਇਹ ਕਹਿੰਦੀ ਆ ਕਿ ਜੇ ਦੀਵਾਲੀ ਮੌਕੇ ਵੀ ਸਰਕਾਰ ਜਿਹੜੀ ਹੈ ਜੀ ਉਹ ਤਨਖਾਹਾਂ ਦੇਣ ਤੋਂ ਅਸਮਰੱਥ ਰਹਿੰਦੀ ਆ, ਛੇਤੀ ਤਨਖਾਹਾਂ ਨਹੀਂ ਦਿੱਤੀਆਂ ਗਈਆਂ ਤਾਂ ਉਹ ਸੰਘਰਸ਼ ਜਿਹੜਾ ਜੀ ਉਹ ਵਿੱਢ ਸਕਦੇ। ਉਹਨਾਂ ਨੇ ਕਿਹਾ ਕਿ ਇਹ ਸੰਘਰਸ਼ ਕਿਸੇ ਵੀ ਤਰ੍ਹਾਂ ਦਾ ਹੋ ਸਕਦਾ ਜੀ ਇਹ ਜਿਹੜਾ ਜੀ ਗੁਰਦਾਸਪੁਰ ਵੱਲ ਨੂੰ ਚਾਲੇ ਪਾਉਣ, ਜਿੱਥੇ ਕਿ 11 ਤਰੀਕ ਨੂੰ ਜਿਹੜੀ ਹੈ ਜੀ ਚੋਣ ਹੋਣੀ ਆ। ਪਰ ਕੁਝ ਸੂਤਰ ਇਹ ਵੀ ਕਹਿੰਦੇ ਆ ਕਿ ਸਰਕਾਰ ਇਹਦੇ ਸੰਬੰਧੀ ਕੋਈ ਨਾ ਕੋਈ ਜੁਗਾੜ ਕਰਕੇ 1-2 ਦਿਨਾਂ ਦੇ ਵਿੱਚ ਇਹ ਤਨਖਾਹਾਂ ਦੇਣ ਦਾ ਯਤਨ ਕਰੂਗੀ ਤਾਂ ਕਿ ਕੋਈ ਸੰਘਰਸ਼ ਨਾ ਛਿੜ ਪਵੇ ਜ਼ਿਮਨੀ ਚੋਣ ਦੇ ਮੌਕੇ। ਬਿਲਕੁਲ ਜੀ, ਪਹਿਲਾਂ ਜੋਬਾਂ ਲੈਣ ਲਈ ਸੰਘਰਸ਼, ਫਿਰ ਜੋਬਾਂ ਮਿਲ ਗਈਆਂ ਤੇ ਫਿਰ ਉਸ ਤੋਂ ਬਾਅਦ ਤਨਖਾਹਾਂ ਲੈਣ ਲਈ ਸੰਘਰਸ਼। ਪੰਜਾਬ ਦੇ ਲੋਕਾਂ ਦੇ ਸੰਘਰਸ਼ ਹੈ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਕਿਸਾਨਾਂ ਦੀ ਖੁਦਕਸ਼ੀਆਂ ਦੀ, ਤੇ 4 ਹੋਰ ਕਿਸਾਨਾਂ ਨੇ ਖੁਦਕਸ਼ੀ ਕੀਤੀ। ਦੇਖੋ ਜੀ, ਇਹ ਰੁਕਣ ਦਾ ਨਾਂ ਨਹੀਂ ਲੈ ਰਿਹਾ ਜੀ। ਖੁਦਕੁਸ਼ੀ ਕਰਨ ਵਾਲੇ 3 ਕਿਸਾਨ ਤੇ 1 ਖੇਤ ਮਜ਼ਦੂਰ ਸੀਗਾ ਜੀ। ਕਰਜ਼ੇ ਦੇ ਇਹ ਸਤਾਏ ਹੋਏ ਸਨ ਜੀ ਸਾਰੇ ਦੇ ਸਾਰੇ। ਡੇਮਰੂ ਕਲਾਂ ਪੈਂਦਾ ਜੀ ਸਮਾਲਸਰ ਦੇ ਏਰੀਏ ਦੇ ਵਿੱਚ। ਇੱਥੋਂ ਦੇ ਚਮਕੌਰ ਸਿੰਘ ਨੇ ਕਰਜ਼ੇ ਦੇ ਕਰਕੇ ਜਿਹੜਾ ਜੀ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ। ਉਹਦਾ ਪਿਓ ਕਹਿੰਦਾ ਹੈ ਕਿ ਠੇਕੇ ਤੇ ਜ਼ਮੀਨ ਲੈ ਕੇ ਉਹ ਖੇਤੀ ਕਰਦਾ ਸੀਗਾ, ਘੱਟ ਪੈਦਾਵਾਰ ਹੋਣ ਕਰਕੇ ਘਾਟਾ ਪਿਆ। 1 ਏਕੜ ਜ਼ਮੀਨ ਵੀ ਜਿਹੜੀ ਉਹ ਜ਼ਮੀਨ ਵਿਕਣ ਪਿੱਛੋਂ ਵੀ ਕਰਜ਼ਾ ਨਹੀਂ ਲੱਥਿਆ, ਜ਼ਮੀਨ ਖੁੱਸ ਗਈ। ਕਰਜ਼ੇ ਦੇ ਬੋਝ ਤੇ ਉਹਦੀ ਘਰ ਵਾਲੀ ਬਿਮਾਰ ਸੀ, ਉਹਦੇ ਇਲਾਜ ਦੇ ਉੱਤੇ ਖਰਚੇ ਕਰਕੇ ਉਹ ਪਰੇਸ਼ਾਨ ਰਹਿੰਦਾ ਸੀਗਾ। 3 ਲੱਖ ਰੁਪਏ ਦਾ ਇਹਦੇ ਸਿਰ ਕਰਜ਼ਾ ਸੀਗਾ, ਉਹ ਖੁਦਕੁਸ਼ੀ ਜਿਹੜਾ ਦੀ ਉਹ ਕਰ ਗਿਆ। ਇਸੇ ਤਰੀਕੇ ਦੇ ਨਾਲ ਇੱਕ ਜਿਹੜਾ ਦੀ ਪਾਤਣਾ ਦੇ ਨਜ਼ਦੀਕ ਭੁਪਿੰਦਰ ਸਿੰਘ ਸੀਗਾ ਜੀ, ਉਹਨੇ ਖੁਦਕੁਸ਼ੀ ਕੀਤੀ ਸਲਫਾਸ ਦੀਆਂ ਗੋਲੀਆਂ ਖਾ ਕੇ, ਕਿਉਂਕਿ ਉਹ ਕਾਲਜ 'ਚ ਪੜ੍ਹਦੀ ਇਸ ਦੇਣ ਤੋਂ ਅਸਮਰੱਥ ਸੀਗਾ ਜੀ। ਪਰਿਵਾਰਕ ਮੈਂਬਰਾਂ ਨੇ ਉਹਨੂੰ ਜਿਹੜਾ ਜੀ ਇੱਥੇ ਜਦੋਂ ਸਲਫਾਸ ਖਾ ਲਈ ਤਾਂ ਰਜਿੰਦਰਾ ਹਸਪੀਟਲ 'ਚ ਲਿਆਂਦਾ, ਪਰ ਉੱਥੇ ਉਹਦੀ ਮੌਤ ਜਿਹੜੀ ਜੀ ਉਹ ਹੋ ਗਈ ਦੱਸੀ ਜਾਂਦੀ ਆ। ਇਹਦੇ ਸਿਰ 4 ਲੱਖ ਰੁਪਏ ਦਾ ਕਰਜ਼ਾ ਸੀਗਾ। ਕਾਲਜ 'ਚ ਪੜ੍ਹਦੀ ਫੀਸ ਦੇ ਵਾਸਤੇ ਜਿਹੜਾ ਜੀ ਉਹ ਪੈਸੇ ਚਾਹੀਦੇ ਸੀ। ਔਰ ਇਹਦੀ ਜਿਹੜੀ ਪਤਨੀ ਆ ਉਹਨਾਂ ਨੇ ਦੱਸਿਆ ਕਿ ਕਰਜ਼ਾ ਲਾਉਣ ਲਈ 1.5 ਕਿੱਲਾ ਜ਼ਮੀਨ ਇਹਨਾਂ ਨੇ ਵੇਚੀ ਸੀ। ਨਰਸਿੰਗ ਕਰਦੀ ਪਈ ਸੀ, ਫੀਸ ਲਈ ਪੈਸੇ ਮੰਗੇ ਤਾਂ ਉਹਨੇ ਆੜ੍ਹਤੀਏ ਦੇ ਕੋਲੇ ਕਿਹਾ ਜੀ, ਪਰ ਆੜ੍ਹਤੀਏ ਨੇ ਅੱਗੋਂ ਪੈਸੇ ਨਹੀਂ ਦਿੱਤੇ ਤੇ ਉਹਨੇ ਸਲਫਾਸ ਖਾ ਕੇ ਜਾਨ ਦੇ ਦਿੱਤੀ। ਤੀਜੀ ਖੁਦਕੁਸ਼ੀ ਜਿਹੜੀ ਹੈ ਜੀ ਭਾਈ ਰੂਪਾ ਦੇ ਪਿੰਡ ਬੁਰਜ ਗਿੱਲ ਦੇ ਵਿੱਚ ਭੁਪਿੰਦਰ ਸਿੰਘ ਭਿੰਦੇ ਨੇ ਕੀਤੀ ਆ। ਉਹਨੇ ਵੀ ਜ਼ਹਿਰੀਲੀ ਦਵਾਈ ਪੀ ਕੇ ਖੁਦਕੁਸ਼ੀ ਕੀਤੀ ਆ। ਕਰਜ਼ੇ ਦੀ ਪੰਡ ਨੂੰ ਹੌਲੀ ਕਰਨ ਦੇ ਵਾਸਤੇ ਉਹ ਵਿਦੇਸ਼ ਗਿਆ ਸੀਗਾ, ਪਰ ਕੰਮ ਉੱਥੇ ਮਿਲਿਆ ਨਹੀਂ, ਉੱਥੋਂ ਵੀ ਵਾਪਸ ਆ ਗਿਆ। ਉਹਦੇ ਘਰ ਚੋਂ ਵੱਡਾ ਸੀਗਾ ਜੀ, ਉਹਦੇ ਸਿਰ ਦੇ ਉੱਤੇ ਜ਼ਿੰਮੇਵਾਰੀ ਸੀ ਭੈਣਾਂ ਦੀ ਵੀ। 5 ਲੱਖ ਦਾ ਜਿਹੜਾ ਜੀ ਉਹਦੇ ਸਿਰ ਦੇ ਉੱਤੇ ਕਰਜ਼ਾ ਸੀਗਾ, ਜਿਹਦੇ ਕਰਕੇ ਉਹਨੇ ਇਹ ਖੁਦਕੁਸ਼ੀ ਕਰ ਲਈ। ਤੇ ਮੌੜ ਮੰਡੀ ਦੇ ਵਿੱਚ ਚੌਥੀ ਖੁਸ਼ੀ ਜਿਹੜੀ ਹੋਈ ਆ ਪਿੰਡ ਜੋਧਪੁਰ ਪਾਖੜ ਦੇ ਵਿੱਚ ਇੱਕ ਖੇਤ ਮਜ਼ਦੂਰ ਨੇ ਕਰਜ਼ੇ ਤੋਂ ਪਰੇਸ਼ਾਨ ਹੋਣ ਕਰਕੇ ਜਿਹੜੀ ਪੈਸਟੀਸਾਈਡ ਸੀਗੀ ਉਹ ਪੀ ਲਈ। ਬੂਟਾ ਸਿੰਘ 33 ਸਾਲਾਂ ਦਾ ਸੀਗਾ ਔਰ ਗਰੀਬੀ ਕਰਕੇ ਉਦੋਂ ਐਕਸੀਡੈਂਟ ਹੋ ਗਿਆ ਸੀ, ਉਹਦਾ ਇਲਾਜ ਸਹੀ ਨਹੀਂ ਹੋਇਆ ਤੇ ਉਹਦੇ ਸਰੀਰ ਇਨਫੈਕਸ਼ਨ ਜਿਹੜੀ ਹੈ ਜੀ ਉਹ ਫੈਲ ਗਈ। ਜਿਹੜਾ ਆਧਾਰ ਚੁੱਕ ਕੇ ਉਹ ਘਰ ਦਾ ਖਰਚਾ ਚਲਾਉਂਦਾ ਰਿਹਾ ਤੇ 3 ਲੱਖ ਰੁਪਏ ਤੋਂ ਉੱਪਰ ਉਹਦੇ ਸਿਰ ਤੇ ਕਰਜ਼ਾ ਹੋ ਗਿਆ ਸੀ, ਜਿਹਦੇ ਕਰਕੇ ਜ਼ਿੰਦਗੀ ਦੀ ਲੜਾਈ ਹਾਰ ਗਿਆ। ਬਲਤੇਜ ਜੀ, ਕੀ ਗੱਲ ਹੈ, ਕਾਰਨ ਕੀ ਆ ਕਿ ਜਿਹੜੇ ਰੁਕਣ ਦਾ ਨਾਂ ਹੀ ਨਹੀਂ ਲੈ ਰਹੀਆਂ ਖੁਦਕਸ਼ੀਆਂ ਜਿਹੜੀਆਂ? ਕੋਈ ਇਹਨਾਂ ਨੂੰ ਕੋਈ ਆਸ ਨਹੀਂ ਗਈ ਜਾਂ ਕੀ ਗੱਲ ਕੀ ਆ? ਬੇਆਸ ਹੋ ਗਏ। ਤੁਸੀਂ ਦੇਖਿਆ ਹੋਣਾ ਜਦੋਂ ਵਿਧਾਨ ਸਭਾ ਦੀਆਂ ਚੋਣਾਂ ਸੀਗੀਆਂ ਉਦੋਂ ਸਾਰੀਆਂ ਪਾਰਟੀਆਂ ਬਹੁਤ ਵਾਅਦੇ ਜਿਹੜੀਆਂ ਦੀ ਉਹ ਕਰਦੀਆਂ ਸੀਗੀਆਂ ਵੀ ਕੋਈ ਨਹੀਂ, ਥੋੜੇ ਦਿਨ ਰਹਿ ਗਏ, ਅਸੀਂ ਆਵਾਂਗੇ, ਸਾਰਾ ਕੁਝ ਠੀਕ ਕਰਾਂਗੇ। ਉਦੋਂ ਖੁਦਕੁਸ਼ੀਆਂ ਇੱਕ ਵਾਰੀ ਰੁਕ ਗਈਆਂ ਸਨ ਕਾਫੀ ਹੱਦ ਤੱਕ। ਪਿਛਲੇ ਤਕਰੀਬਨ ਜੇ ਆਪਾਂ ਮਹੀਨੇ ਜਾਂ 1.5 ਮਹੀਨੇ ਦੀ ਗੱਲ ਕਰੀਏ
ਤਾਂ ਇਹ ਖੁਦਕੁਸ਼ੀਆਂ ਨਿਰੰਤਰ ਜਿਹੜੀਆਂ ਜੀ 3 ਤਾਂ ਤਕਰੀਬਨ ਰੋਜ਼ ਜਿਹੜੀਆਂ ਉਹ ਖੁਦੀਆਂ ਹੋਈਆਂ 3-4 ਔਰ ਜਿੱਦਾਂ ਕਿ ਪੰਜਾਬ ਹੈਗਾ ਜੀ ਛੋਟਾ ਜਿਹਾ ਸੂਬਾ, ਉਹਦੇ ਹਿਸਾਬ ਦੇ ਨਾਲ ਇਹ ਬਹੁਤ ਵੱਡੀ ਰੇਸ਼ੋ ਕਹੀ ਜਾ ਸਕਦੀ ਹੈ ਜੀ। ਇੰਨੀਆਂ ਖੁਦਕੁਸ਼ੀਆਂ ਕਿੱਥੇ ਜਾ ਕੇ ਥੰਨਣਗੀਆਂ ਜੀ ਬਿਲਕੁਲ। ਕਈ ਵਾਰੀ ਇਸ ਤਰ੍ਹਾਂ ਦੀਆਂ ਖਬਰਾਂ ਪੜ੍ਹਨ ਨੂੰ ਦਿਲ ਨਹੀਂ ਕਰਦਾ ਜਿੰਨੀਆਂ ਕਿ ਇਸ ਤਰ੍ਹਾਂ ਦੀਆਂ ਖਬਰਾਂ ਹੁੰਦੀਆਂ। ਤੇ ਅੱਗੇ ਆਪਾਂ ਗਿਆਨੀ ਗੁਰਮੁਖ ਸਿੰਘ ਦੀ ਗੱਲ ਕਰੀਏ ਤੇ ਉਸਦੇ ਭਰਾ ਵੱਲੋਂ SGPC ਤੋਂ ਅਸਤੀਫਾ। ਕਦੀ ਗਿਆਨੀ ਗੁਰਮੁਖ ਸਿੰਘ ਜੀ ਨੇ ਕਾਫੀ ਪਰਤਾਂ ਜਿਹੜੀਆਂ ਜੀ ਉਹ ਲਾਈਆਂ ਸਨ ਕਿ ਸਰਸੇ ਵਾਲੇ ਨੂੰ ਜਦੋਂ ਮਾਫੀ ਦਿੱਤੀ ਗਈ ਆ ਤੇ ਉਹਦੀ ਜਿਹੜੀ ਚਿੱਠੀ ਆ ਉਹ ਅਕਾਲੀ ਦਲ ਦੇ ਪ੍ਰਧਾਨ ਤੇ ਜਿਹੜੇ ਸਾਬਕਾ ਹੁਣ ਮੁੱਖ ਮੰਤਰੀ ਹੋ ਗਏ ਉਹਨਾਂ ਨੂੰ ਚੰਡੀਗੜ੍ਹ ਸੱਦ ਕੇ ਇਹ ਚਿੱਠੀ ਜਿਹੜੀ ਹੈ ਜੀ ਉਹ ਸੌਂਪੀ ਗਈ ਸੀਗੀ। ਔਰ ਉਦੋਂ ਬਾਅਦ ਗੁਰਮੁਖ ਸਿੰਘ ਹੋਰਾਂ ਦਾ ਉਹਨਾਂ ਦੀ ਜਥੇਦਾਰੀ ਵੀ ਗਈ। ਉਹਨਾਂ ਦਾ ਤਬਾਦਲਾ ਜਿਹੜਾ ਸੀਗਾ ਹਰਿਆਣੇ ਜ਼ਿਲ੍ਹੇ ਦੇ ਜੀਂਦ ਪਿੰਡ ਧਮਧਾਨ ਦੇ ਵਿੱਚ ਕਰ ਦਿੱਤਾ ਗਿਆ ਤੇ ਉਹਦਾ ਭਰਾ ਗੁਰਮੁਖ ਸਿੰਘ ਹੋਰਾਂ ਦਾ ਜਿਹੜਾ ਭਾਈ ਹਿੰਮਤ ਸਿੰਘ ਸੀਗਾ ਜੀ ਉਹਦਾ ਵੀ ਤਬਾਦਲਾ ਕਰ ਦਿੱਤਾ ਗਿਆ ਸੀਗਾ ਹਰਿਆਣੇ ਦੇ ਵਿੱਚ। ਹਿੰਮਤ ਸਿੰਘ ਹੋਰਾਂ ਨੇ ਜਿਹੜੀ ਜੀ ਹਿੰਮਤ ਕਰਕੇ ਇਸ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਉਹਨਾਂ ਨੇ ਇਹ ਲਿਖਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚੋਂ ਉਹਦੇ ਉੱਤੇ ਦਬਾਅ ਪੈ ਰਿਹਾ ਸੀਗਾ ਕਿ ਉਹ ਆਪਦੇ ਭਰਾ ਗਿਆਨੀ ਗੁਰਮੁਖ ਸਿੰਘ ਦੇ ਖਿਲਾਫ ਬੋਲੇ। ਉਹ ਕਹਿੰਦਾ ਸੀ ਕਿ ਮੈਂ ਇਸ ਗੱਲ ਤੋਂ ਬੋਲਣ ਤੋਂ ਨਾ ਕਰਤੀ ਵੀ ਗਿਆਨੀ ਗੁਰਮੁਖ ਸਿੰਘ ਹੋਰਾਂ ਨੇ ਜੋ ਕੁਝ ਕਿਹਾ ਉਹਨਾਂ ਨੇ ਆਪਣੇ ਤੌਰ ਦੇ ਉੱਤੇ ਕਿਹਾ, ਮੈਂ ਉਹਨਾਂ ਦੇ ਖਿਲਾਫ ਜਿਹੜਾ ਵੀ ਉਹ ਕਿਉਂ ਬੋਲਾਂ। ਉਹ ਕਹਿੰਦਾ ਉਹਦੇ ਕਰਕੇ ਉਹਦਾ ਤਬਾਦਲਾ ਕਰ ਦਿੱਤਾ ਗਿਆ। ਤਬਾਦਲਾ ਕਰਨ ਤੋਂ ਬਾਅਦ ਵੀ ਉਹਨੂੰ ਤੰਗ ਪਰੇਸ਼ਾਨ ਕਰਨਾ ਜਿਹੜਾ ਵੀ ਉਹ ਜਾਰੀ ਰੱਖਿਆ ਗਿਆ। ਉਹਦੇ ਉੱਤੇ ਕਈ ਗੰਭੀਰ ਕਿਸਮ ਦੇ ਦੋਸ਼ ਜਿਹੜੇ ਵੀ ਉਹ ਲਾਏ ਗਏ। ਉਹਨੇ ਲਿਖਿਆ ਕਿ ਉਹਦੀ ਪਤਨੀ ਦਿਮਾਗ ਦੀ ਸੋਜ ਦੇ ਨਾਲ ਪੀੜਤ ਹੈ, ਅਧਰੰਗ ਦਾ ਉਹਨੂੰ ਅਟੈਕ ਹੋ ਚੁੱਕਿਆ, ਉਹਦੇ ਬੱਚੇ ਛੋਟੇ ਨੇ। ਪ੍ਰਬੰਧਕਾਂ ਨੂੰ ਦੱਸਿਆ ਵੀ ਗਿਆ, ਇਹਦੇ ਬਾਵਜੂਦ ਉਹਦੀ ਬਦਲੀ ਇੰਨੀ ਦੂਰ ਕਰ ਦਿੱਤੀ ਗਈ ਕਿ ਉਹ ਆਪਣੇ ਪਰਿਵਾਰ ਬੱਚਿਆਂ ਤੋਂ ਜਿਹੜਾ ਜੀ ਉਹ ਦੂਰ ਹੋ ਗਿਆ। ਉਹਨੇ ਕਿਹਾ ਕਿ ਇਹਦੇ ਕਰਕੇ ਉਹ ਨੌਕਰੀ ਤੋਂ ਅਸਤੀਫਾ ਜਿਹੜਾ ਜੀ ਉਹ ਦੇ ਰਿਹਾ। ਉਹਨੇ ਇਹ ਵੀ ਦਾਅਵਾ ਕੀਤਾ ਕਿ ਉਹ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੇ ਕੋਲੇ ਪੇਸ਼ ਹੋਊਗਾ ਤੇ ਸਰਸੇ ਵਾਲੇ ਨੂੰ ਜਿਹੜੀ ਮਾਫੀ ਕਰਨ ਸੰਬੰਧੀ ਮਾਮਲੇ ਦੀਆਂ ਪਰਤਾਂ ਕਮਿਸ਼ਨ ਦੇ ਕੋਲੇ ਜੱਗ ਜ਼ਾਹਰ ਕਰੂਗਾ। ਉਹਦੇ ਕੋਲੇ ਇਹਦੇ ਸੰਬੰਧੀ ਬਹੁਤ ਸਾਰੇ ਪੁਖਤਾ ਸਬੂਤ ਨੇ। ਹੁਣ ਸਵਾਲ ਇਹ ਹੈ ਜੀ ਕਿ ਦੇਖਦੇ ਆ ਕਿ ਇਹ ਕੀ ਜਿਹੜੇ ਸਬੂਤ ਹੈ ਜਸਟਿਸ ਰਣਜੀਤ ਸਿੰਘ ਕਮਿਸ਼ਨ ਹੋਰਾਂ ਦੇ ਸਾਹਮਣੇ ਪੇਸ਼ ਕਰਦਾ ਹੈ, ਜਿਹਨੂੰ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਹਿੰਦੀ ਹੈ ਕਿ ਅਸੀਂ ਉਹਦੇ ਮੂਹਰੇ ਪੇਸ਼ ਨਹੀਂ ਹੋਣਾ। ਜਿਹੜਾ ਗਿਆਨੀ ਗੁਰਮੁਖ ਸਿੰਘ ਹੈ ਜੀ, ਇਹਨਾਂ ਦੇ ਜਿੱਥੇ ਪੇਰੈਂਟਸ ਰਹਿੰਦੇ ਨੇ ਉਹਨਾਂ ਦਾ ਬਿਜਲੀ ਪਾਣੀ ਇੱਕ ਦਿਨ ਕੱਟ ਦਿੱਤਾ ਗਿਆ ਸੀਗਾ ਤੇ ਬਾਅਦ ਦੇ ਵਿੱਚ ਜਦੋਂ ਰੌਲਾ ਰੱਪਾ ਪੈ ਗਿਆ ਤੇ ਇਹ ਬਿਜਲੀ ਕਨੈਕਸ਼ਨ ਫੇਰ ਔਨ ਕੀਤਾ ਗਿਆ। ਗੁਰਮੁਖ ਸਿੰਘ ਹੋਰਾਂ ਨੇ ਵੀ ਉਦੋਂ ਕਿਹਾ ਸੀਗਾ ਕਿ ਉਹਨਾਂ ਦੇ ਬੱਚਿਆਂ ਦੇ ਪੇਪਰ ਨੇ, ਉਹਨਾਂ ਨੇ ਕਿਹਾ ਸੀਗਾ ਕਿ ਐਗਜ਼ਾਮ ਤੋਂ ਬਾਅਦ ਉਹ ਘਰ ਖਾਲੀ ਕਰ ਦੇਣਗੇ, ਪਰ ਸ਼੍ਰੋਮਣੀ ਕਮੇਟੀ ਕਹਿੰਦੀ ਵੀ ਹੁਣੇ ਖਾਲੀ ਕਰੋ। ਜਦੋਂ ਤੁਸੀਂ ਇਲਜ਼ਾਮਬਾਜ਼ੀ ਕਰ ਰਹੇ ਹੋ, ਸੱਚ ਬੋਲ ਰਹੇ ਹੋ, ਤੇ ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਘਰ ਦੇ ਵਿੱਚ ਕਿਵੇਂ ਰਹਿ ਸਕਦੇ ਹੋ ਤੁਸੀਂ? ਬਿਲਕੁਲ ਜੀ, ਇੱਥੇ ਸੱਚ ਬੋਲਣਾ ਪਾਪ ਹੈਗਾ ਆ, ਇਸੇ ਕਰਕੇ ਤਾਂ ਹੁਣ ਸਾਰਾ ਕੁਝ ਢੱਕਿਆ ਜਾ ਰਿਹਾ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਖੱਟਾ ਸਿੰਘ ਦੀ, ਤੇ ਅਦਾਲਤ ਨੇ ਉਸ ਨੂੰ ਹਲਫਨਾਮਾ ਦਰਜ ਕਰਾਉਣ ਲਈ ਕਿਹਾ। ਬਿਲਕੁਲ ਜੀ, ਇਹ ਜਿਹੜਾ ਮਾਮਲਾ ਜੀ ਚੱਲ ਰਿਹਾ ਪਿਛਲੇ ਕਈ ਦਿਨਾਂ ਤੋਂ, ਕਿਉਂਕਿ ਜਿਹੜੀ CBI ਦੀ ਵਿਸ਼ੇਸ਼ ਅਦਾਲਤ ਹੈ ਉਹਦੇ ਵਿੱਚ ਖੱਟਾ ਸਿੰਘ ਨੇ ਕਿਹਾ ਸੀਗਾ ਕਿ ਉਹ ਦੁਬਾਰਾ ਗਵਾਹੀ ਦੇਣੀ ਚਾਹੁੰਦਾ। ਜਿਹੜਾ ਰਣਜੀਤ ਸਿੰਘ ਦਾ ਕਤਲ ਹੋਇਆ ਸੀਗਾ, ਮੈਨੇਜਰ ਸੀ ਜਿਹੜਾ ਡੇਰੇ ਦਾ, ਜਿਹੜਾ ਕਿ ਸਾਧਵੀ ਦਾ ਭਰਾ ਸੀਗਾ, ਉਸ ਮਾਮਲੇ 'ਚ ਖੱਟਾ ਸਿੰਘ ਨੇ ਪਹਿਲਾਂ ਗਵਾਹੀ ਦਿੱਤੀ, ਮੁੜ ਕੇ ਉਹ ਮੁੱਕਰ ਗਿਆ। ਹੁਣ ਫੇਰ ਕਹਿੰਦਾ ਉਹਨੇ ਗਵਾਹੀ ਜਿਹੜੀ ਉਹ ਦੇਣੀ ਹੈ। CBI ਦੀ ਅਦਾਲਤ ਨੇ ਕਿਹਾ ਸੀਗਾ ਕਿ ਨਹੀਂ, ਤੇਰੀ ਗਵਾਹੀ ਦੀ ਹੁਣ ਜਿਹੜੀ ਉਹ ਜ਼ਰੂਰ ਨਹੀਂ ਆ। ਉਹ ਫਿਰ ਹਾਈ ਕੋਰਟ ਦੇ ਵਿੱਚ ਜਿਹੜਾ ਜੀ ਉਹ ਮੂਵ ਕਰ ਗਿਆ। ਗੁਰਮੀਤ ਰਾਮ ਰਹੀਮ ਦੇ ਡਰਾਈਵਰ ਰਹੇ ਖੱਟਾ ਸਿੰਘ ਨੂੰ ਹਾਈ ਕੋਰਟ ਨੇ ਇਹ ਕਿਹਾ ਕਿ ਉਹ ਰਾਮ ਰਹੀਮ ਨਾਲ ਜੁੜੇ ਮਾਮਲਿਆਂ 'ਚ ਮੁੜ ਕੇ ਬਿਆਨ ਦਰਜ ਕਰਨ ਲਈ ਹੁਣ ਕਿਉਂ ਤਿਆਰ ਹੈ। ਹਾਈ ਕੋਰਟ ਨੇ ਜਿਹੜਾ ਜੀ ਖੱਟਾ ਸਿੰਘ ਨੂੰ ਕਿਹਾ ਕਿ ਕਿਤੇ ਉਹ CBI ਅਦਾਲਤ ਦੇ ਵਿੱਚ ਮਾਮਲੇ ਨੂੰ ਲਟਕਾਉਣ ਲਈ ਤਾਂ ਇਹ ਨਹੀਂ ਕਰ ਰਿਹਾ ਜੀ। ਬੈਂਚ ਨੇ ਕਿਹਾ ਕਿ ਉਹ ਹਲਫਨਾਮਾ ਦਾਇਰ ਕਰੇ, ਅਦਾਲਤ ਨੂੰ ਇਹ ਦੱਸੇ ਕਿ ਉਹ ਹੁਣ ਕਿਉਂ ਤੇ ਕਿਹੋ ਜਿਹੇ ਬਿਆਨ ਜਿਹੜੇ ਆ ਉਹ ਕਰਵਾਉਣੇ ਚਾਹੁੰਦਾ। ਹਾਈ ਕੋਰਟ ਨੇ 6 ਅਕਤੂਬਰ ਤੱਕ ਇਹਦੇ ਸੰਬੰਧੀ ਹਲਫਨਾਮਾ ਦਾਇਰ ਕਰਨ ਲਈ ਖੱਟਾ ਸਿੰਘ ਨੂੰ ਹੁਕਮ ਕੀਤਾ। ਖੱਟਾ ਸਿੰਘ ਜਿਹੜਾ ਜੀ ਇਹ ਹਲਫਨਾਮਾ ਦੇਊਗਾ ਜਾਂ ਨਹੀਂ, ਪਰ ਉਹਨੇ ਇਹ ਕਿਹਾ ਸੀਗਾ ਕਿ ਉਹ ਪਹਿਲਾਂ ਦਬਾਅ ਤੇ ਡਰ ਕਰਕੇ ਗਵਾਹੀ ਤੋਂ ਪਿੱਛੇ ਹਟ ਗਿਆ ਸੀਗਾ। ਹੁਣ ਗਵਾਹੀ ਲਈ ਉਹਨੂੰ ਦੁਬਾਰਾ ਜਿਹੜਾ ਜੀ ਉਹ ਮੌਕਾ ਦਿੱਤਾ ਜਾਵੇ। CBI ਨੂੰ ਕੋਈ ਇਤਰਾਜ਼ ਨਹੀਂ, ਪਰ ਇਸ ਮਾਮਲੇ 'ਚ ਦੋਵਾਂ ਧਿਰਾਂ ਦੇ ਵਿੱਚ ਬਹਿਸ ਹੋਣ ਤੋਂ ਬਾਅਦ CBI ਕੋਰਟ ਨੇ ਇਹਨੂੰ ਰੱਦ ਜਿਹੜਾ ਜੀ ਉਹ ਕਰ ਦਿੱਤਾ ਸੀਗਾ। ਜੇ ਟੈਕਨੀਕਲੀ ਗੱਲ ਕਰੀਏ ਤਾਂ ਜਿਹੜੇ ਜੀ ਕਾਨੂੰਨੀ ਮਾਹਰ ਨੇ ਉਹ ਇਹ ਗੱਲ ਕਹਿੰਦੇ ਆ ਕਿ ਖੱਟਾ ਸਿੰਘ ਜੇ ਹੁਣ ਗਵਾਹੀ ਦਿੰਦਾ ਤਾਂ ਜਿਹੜੀ ਬਚਾਓ ਪੱਖ ਦੀ ਧਿਰ ਹੈ ਗੁਰਮੀਤ ਰਾਮ ਰਹੀਮ ਵਾਲੀ, ਉਹ ਇਹਦਾ ਜਿਹੜਾ ਜੀ ਲਾਹਾ ਲਊਗੀ। ਉਹ ਇਹ ਕਹੂਗੀ ਕਿ ਤੁਹਾਡੇ ਕੋਲੇ ਗਵਾਹ ਉਹ ਆ ਜਿਹੜਾ ਕਦੀ ਕਹਿੰਦਾ ਗਵਾਹੀ ਦੇਣੀ ਆ, ਉਹ ਫੇਰ ਮੁੱਕਰ ਜਾਂਦਾ, ਫਿਰ ਗਵਾਹੀ ਜਿਹੜੀ ਜੀ ਉਹ ਦੇਣ ਆ ਜਾਂਦਾ। ਭਾਵ ਕਿ ਇਸ ਕੇਸ ਦੇ ਉੱਤੇ ਇਹਦਾ ਅਸਰ ਜਿਹੜਾ ਜੀ ਉਹ ਪਊਗਾ ਕਿ ਕਿਹੋ ਜਿਹੇ ਗਵਾਹ ਨੇ ਜਿਹੜੇ ਕਦੀ ਮੁੱਕਰ ਗਏ, ਕਦੀ ਫੇਰ ਆ ਗਏ।
ਸੋ ਇਸ ਕਰਕੇ ਜਿਹੜੇ ਕਾਨੂੰਨ ਦੇ ਮਾਹਰ ਨੇ ਉਹ ਕਹਿੰਦੇ ਨੇ ਕਿ ਖੱਟਾ ਸਿੰਘ ਨੂੰ ਇਸ ਮਾਮਲੇ ਦੇ ਵਿੱਚ ਨਹੀਂ ਸੀ ਲੱਤ ਜਿਹੜੀ ਉਹ ਉਡਾਉਣੀ ਚਾਹੀਦੀ। ਪਰ ਖੱਟਾ ਸਿੰਘ ਕਹਿੰਦਾ ਕਿ ਉਹਨੇ ਗਵਾਹੀ ਜਿਹੜੀ ਹੈ ਜੀ ਉਹ ਦੇਣੀ ਹੈ। ਸ਼ਾਇਦ ਕਿਤੇ ਨਾ ਕਿਤੇ ਜਿਹੜੀ ਮੀਡੀਆ ਦੀ ਅਟਰੈਕਸ਼ਨ ਹੈ ਉਹਦੀ ਵਜ੍ਹਾ ਕਰਕੇ ਤੁਸੀਂ ਕਹਿ ਲਓ ਕਿ ਖੱਟਾ ਸਿੰਘ ਮੁੜ ਕੇ ਫੇਰ ਗਵਾਹੀ ਦੇਣੀ ਚਾਹੁੰਦਾ ਹੈ। ਹੁਣ ਸਵਾਲ ਇਹ ਹੈ ਕਿ ਹਲਫਨਾਮਾ ਜਿਹੜਾ ਹਾਈ ਕੋਰਟ ਨੇ ਮੰਗ ਰਿਹਾ ਉਹਦੇ ਵਿੱਚ ਉਹਨੂੰ ਦੱਸਣਾ ਪੈਣਾ ਹੈ ਕਿ ਉਹ ਕਿਹੋ ਜਿਹੀ ਗਵਾਹੀ ਹੈ ਜਿਹਦੇ ਵਾਸਤੇ ਹੁਣ ਉਹ ਇੰਨਾ ਜਿਹੜਾ ਦੀ ਵੇਸਲਾ ਹੋ ਰਿਹਾ ਕਿ ਮੈਂ ਇਹ ਗਵਾਹੀ ਦੇਣੀ। ਬਿਲਕੁਲ ਜੀ, ਉਹ ਤਾਂ ਅੰਦਰ ਜਾ ਕੇ ਪਤਾ ਲੱਗੂ ਫਿਰ ਕਹਿੰਦਾ ਕੀ ਹੈ। ਤੇ ਅੱਗੇ ਆਪਾਂ ਪੰਜਾਬੀ ਗਾਇਕੀ ਦੇ ਇੱਕ ਗਾਇਕ ਦੀ ਜੇ ਗੱਲ ਕਰੀਏ ਤਾਂ ਚਿੱਟੇ ਨਾਲ ਫੜਿਆ ਗਿਆ ਜੀ। ਇਹ ਜਿਹੜੀ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੋਹਾਲੀ ਇੱਥੋਂ ਜਿਹੜੀ ਸਪੈਸ਼ਲ ਟਾਸਕ ਫੋਰਸ ਹੈ ਇਹਨੇ ਇੱਕ ਪੰਜਾਬੀ ਗਾਇਕ ਗੁਰਿੰਦਰ ਗਿੰਦਾ ਤੇ ਉਹਦਾ ਜਿਹੜਾ ਸਾਥੀ ਪ੍ਰਿੰਸ ਹੈ ਇਹਨੂੰ ਜਿਹੜਾ ਗ੍ਰਿਫਤਾਰ ਕੀਤਾ ਸੀਗਾ ਜੀ। 850 ਗ੍ਰਾਮ ਹੈਰੋਇਨ ਦੇ ਨਾਲ ਇਹਦੀ ਗ੍ਰਿਫਤਾਰੀ ਜਿਹੜੇ ਸਾਥੀ ਨੂੰ ਫੜਿਆ ਸੀਗਾ ਜੀ। ਜਿਹੜਾ ਗੁਰਿੰਦਰ ਗਿੰਦਾ ਤੇ ਪ੍ਰਿੰਸ ਦੋਵੇਂ ਲੁਧਿਆਣੇ ਦੇ ਰਹਿਣ ਵਾਲੇ ਆ। ਮੋਹਾਲੀ ਹਵਾਈ ਅੱਡੇ ਦੇ ਨੇੜਿਓਂ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀਗਾ। STF ਤੇ SP ਜਿਹੜੇ ਆ ਜੀ ਉਹਨਾਂ ਨੇ ਇਹ ਦੱਸਿਆ ਕਿ ਇਹ ਕਾਫੀ ਦੇਰ ਤੋਂ ਨਸ਼ਿਆਂ ਦਾ ਧੰਦਾ ਜਿਹੜਾ ਜੀ ਉਹ ਕਰਦਾ ਸੀਗਾ। ਦਿੱਲੀ ਤੋਂ ਹੈਰੋਇਨ ਲਿਆ ਕੇ ਚੰਡੀਗੜ੍ਹ ਦੇ ਨੇੜੇ ਜਿਹੜਾ ਜੀ ਉਹ ਸਪਲਾਈ ਕਰਦਾ ਸੀਗਾ। ਲੁਧਿਆਣਾ ਤੇ ਸਮਰਾਲੇ ਦੇ ਵਿੱਚ ਵੀ ਇਹਦੇ ਪੱਕੇ ਗਾਹਕ ਸੀਗੇ ਜਿਨ੍ਹਾਂ ਨੂੰ ਲਿਆ ਕੇ ਇਹ ਚਿੱਟਾ ਦਿੰਦਾ ਸੀਗਾ। ਇਹਨੂੰ ਹੁਣ ਜਿਹੜਾ ਜੀ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਔਰ 4 ਦਿਨਾਂ ਦੇ ਪੁਲਿਸ ਰਿਮਾਂਡ ਦੇ ਉੱਤੇ ਗੁਰਿੰਦਰ ਗਿੰਦੇ ਨੂੰ ਤੇ ਉਹਦੇ ਸਾਥੀ ਪ੍ਰਿੰਸ ਨੂੰ ਜਿਹੜਾ ਜੀ ਉਹ ਭੇਜਿਆ ਗਿਆ। ਜਿਹੜਾ ਗੁਰਿੰਦਰ ਗਿੰਦਾ ਜੀ ਉਹਨੇ ਦੱਸਿਆ ਕਿ ਇਸੇ ਚਿੱਟੇ ਦੀ ਕਮਾਈ ਦੇ ਨਾਲ ਉਹਨੇ ਆਪਣੇ ਗੀਤਾਂ ਦੀ ਐਲਬਮ ਕੱਢਣ ਦੀ ਤਿਆਰੀ ਦੇ ਵਿੱਚ ਸੀਗਾ ਤੇ ਗਿੰਦੇ ਨੇ ਆਪਣਾ ਸਟੂਡੀਓ ਜਿਹੜਾ ਜੀ ਉਹ ਖੋਲ੍ਹਿਆ ਹੋਇਆ ਸੀਗਾ ਔਰ ਪਿਛਲੇ 6 ਮਹੀਨਿਆਂ ਤੋਂ ਉਹ ਨਸ਼ਿਆਂ ਦੀ ਸਪਲਾਈ ਦੇ ਵਿੱਚ ਪਿਆ ਸੀਗਾ। ਸਵਾਲ ਹੈ ਕਿ ਚਿੱਟੇ ਦੀ ਜਿਹੜੀ ਦੀ ਉਹ ਕਮਾਈ ਕਰਕੇ ਕਿਹੋ ਜਿਹੇ ਜਿਹੜੇ ਉਹਨੇ ਗੀਤ ਗਾਉਣੇ ਸੀਗੇ। ਮੇਰਾ ਖਿਆਲ ਸ਼ਾਇਦ ਸਿੱਧਾ ਤਾਂ ਕੋਈ ਗੀਤ ਜਿਹੜਾ ਉਹ ਹੋਣਾ ਨਹੀਂ ਸੀਗਾ। ਪਰ ਇਹ ਜਿਵੇਂ ਗ੍ਰਿਫਤਾਰੀ ਜਿਹੜੀ ਹੈ ਜੀ ਉਹ ਹੋਈ ਆ 4 ਦਿਨ ਦੇ ਪੁਲਿਸ ਰਿਮਾਂਡ ਦੇ ਉੱਤੇ ਆ। ਇਹਦੇ ਤੋਂ ਕਈ ਕੁਝ ਜਿਹੜਾ ਜੀ ਉਹ ਨਿਕਲ ਸਕਦਾ ਕਿ ਗੁਰਿੰਦਰ ਗਿੰਦਾ ਹੋਰ ਕਿੰਨਾਂ ਦੇ ਨਾਲ ਜਿਹੜਾ ਜੀ ਉਹ ਜੁੜਿਆ ਹੋਇਆ ਸੀਗਾ ਔਰ ਕਿੰਨਾਂ ਨੂੰ ਨਸ਼ੇ ਦੀ ਇਹ ਸਪਲਾਈ ਲਿਆ ਕੇ ਦਿੰਦਾ ਸੀਗਾ। ਬਿਲਕੁਲ ਜੀ, ਪਹਿਲਾਂ ਵੀ ਬਹੁਤ ਕੰਮ ਹੋਰ ਵੀ ਬਹੁਤ ਸਾਰੇ ਇੱਦਾਂ ਦੇ ਕਰਦੇ ਰਹੇ। ਬਹੁਤ ਬਹੁਤ ਤੁਹਾਡਾ ਧੰਨਵਾਦ ਜੀ। ਮਿਹਰਬਾਨੀ ਜੀ, ਧੰਨਵਾਦ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੀ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਹੁਣ ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।